ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਪਾਕਿਸਤਾਨ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਸਾਡੇ ਸਹਿਯੋਗੀ ਨਾਸਿਰ ਅਲੀ ਜੋ ਕਿ ਇਸ ਸਮੇਂ ਲਾਹੌਰ ਇੰਡੋਜ਼ ਟੀਵੀ ਸਟੂਡੀਓ 'ਚ ਮੌਜੂਦ ਨੇ। ਨਾਸਿਰ ਅਲੀ ਜੀ, ਸਵਾਗਤ ਹੈ। बहुत शुक्रिया मैडम। नासिर अली जी, पाकिस्तान की सियासत इस समय पूरी तरह गरमाई हुई है। खास करके प्रधानमंत्री इमरान खान दे नाल जुड़ियां वड्डियां खबरां आ रही ने सामने। कल उन्होंने जलसा किया सी ते जिस दे विच उन्होंने अमेरिका दे उत्ते दोष लगाया कि अमेरिका वालों उन्होंने धमकियां मिल रही हैं कि जान तो मार दिता जाएगा। हाँ जी बिल्कुल, कल जिहड़ा हैगा सी वो एक सियासी पारा जिहड़ा बिल्कुल हाई सी ਤੇ ਜਿੰਨੀਆਂ ਵੀ ਜਮਾਤਾਂ ਹੈਗੀਆਂ ਸੀ, ਆਪੋਜੀਸ਼ਨ ਦੀ ਗੱਲ ਕਰ ਲਈਏ ਜਾਂ ਹਕੂਮਤੀ ਜਮਾਤਾਂ ਦੀ ਗੱਲ ਕਰ ਲਈਏ, ਕਿ ਉਹਨਾਂ ਨੇ ਇਸਲਾਮਾਬਾਦ ਦੇ ਵਿੱਚ ਆਪਣਾ ਪਾਵਰ ਸ਼ੋ ਦਿਖਾਇਆ। ਤੇ ਅਗਰ ਅਸੀਂ ਸਿਰਫ ਗੱਲ ਕਰੀਏ ਹਕੂਮਤੀ ਜਲਸੇ ਦੀ, ਤਾਂ ਹਕੂਮਤ ਨੇ ਦਾਅਵਾ ਕੀਤਾ ਸੀ ਕਿ ਅਸੀਂ 1 ਮਿਲੀਅਨ ਯਾਨੀ ਕਿ 10 ਲੱਖ ਲੋਕ ਜਿਹੜੇ ਹੈਗੇ ਆ ਉਹ ਇਸਲਾਮਾਬਾਦ ਦੇ ਵਿੱਚ ਇਕੱਠੇ ਕਰਕੇ ਤੇ ਆਪਣੀ ਤਾਕਤ ਤੇ ਆਪਣੀ ਸਟਰੈਂਥ ਦੱਸਾਂਗੇ ਆਪੋਜੀਸ਼ਨ ਨੂੰ, ਜਿਹੜਾ ਸਾਡੇ ਖਿਲਾਫ ਤਹਿਰੀਕ ਅਦਮ ਇਤਮਾਦ ਲੈ ਕੇ ਆ ਰਹੀ ਹੈ, ਨੋ ਕੌਨਫੀਡੈਂਸ ਮੋਸ਼ਨ ਲੈ ਕੇ ਆ ਰਹੀ ਹੈ। ਅਸੀਂ ਉਹਨਾਂ ਨੂੰ ਦੱਸਾਂਗੇ ਕਿ ਸਾਡੀ ਆਵਾਮ ਜਿਹੜੀ ਹੈ ਸਾਡੇ ਨਾਲ ਹੈਗੀ ਹੈ। ਜਦਕਿ ਆਪੋਜੀਸ਼ਨ ਜਿਹੜੀ ਹੈਗੀ ਆ ਉਹਨਾਂ ਨੇ ਵੀ ਮਹਿੰਗਾਈ ਮਕਾਓ ਜਿਹੜਾ ਉਹ ਮਾਰਚ ਕੀਤਾ ਹੈਗਾ। ਉਸ ਮਾਰਚ ਦੇ ਵਿੱਚ ਜਿਹੜਾ ਮੌਲਾਨਾ ਫਜ਼ਲੁਰ ਰਹਿਮਾਨ ਨੇ ਉਹਨੂੰ ਲੀਡ ਕੀਤਾ ਤੇ ਉਹਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਵੀ ਹਕੂਮਤ ਨੂੰ ਕਾਫੀ ਤਨਕੀਦ ਦਾ ਨਿਸ਼ਾਨਾ ਬਣਾਇਆ। ਲੇਕਿਨ ਇਸ ਜਲਸੇ ਦੇ ਵਿੱਚ ਜਾਂ ਇਸ ਦਿਨ ਦੇ ਵਿੱਚ 27 ਮਾਰਚ ਦੀ ਗੱਲ ਕਰੀਏ ਤੇ ਐਤਵਾਰ ਦੀ ਗੱਲ ਕਰੀਏ, ਜਿਹੜੀ ਸਭ ਤੋਂ ਅਹਿਮ ਚੀਜ਼ ਹੈਗੀ ਸੀ ਉਹ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਦਾ ਸਰਪ੍ਰਾਈਜ਼ ਸੀ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਮੈਂ 27 ਮਾਰਚ ਨੂੰ ਆਪੋਜੀਸ਼ਨ ਨੂੰ ਔਰ ਕੌਮ ਨੂੰ ਇੱਕ ਸਰਪ੍ਰਾਈਜ਼ ਦੇਵਾਂਗਾ। ਤੇ ਇਸ ਸਰਪ੍ਰਾਈਜ਼ ਦੇ ਉੱਪਰ ਜਿਹੜੀਆਂ ਹੈਗੀਆਂ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਤੇ ਟਵਿੱਟਰ ਦੇ ਉੱਪਰ ਵੀ ਟੌਪ ਟ੍ਰੈਂਡ ਜਿਹੜਾ ਹੈਗਾ ਉਹ ਸਰਪ੍ਰਾਈਜ਼ ਬਣਿਆ ਹੋਇਆ ਸੀ, ਸਰਪ੍ਰਾਈਜ਼ ਕੀ ਹੋਏਗਾ। ਲੇਕਿਨ ਜਦੋਂ ਜਲਸਾ ਹੋ ਰਿਹਾ ਸੀ ਤੇ ਉਹੀ ਜਿਹੜੇ ਅਲਫਾਜ਼ ਜਿਹੜੇ ਉਹਨਾਂ ਨੇ ਜਦੋਂ ਹਕੂਮਤ 'ਚ ਆਉਣਾ ਸੀ ਜਾਂ ਜਦੋਂ ਇਲੈਕਸ਼ਨ ਦੇ ਵਿੱਚ ਜਿਹੜੀ ਕਿ ਮਤਲਬ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ 2011 ਦੀ ਤਕਰੀਰ ਉਹ ਕਰ ਰਹੇ ਹੈਗੇ ਨੇ, ਸੇਮ ਉਹੀ ਅਲਫਾਜ਼ ਸੀ, ਸੇਮ ਉਹੀ ਧਮਕੀਆਂ ਤੇ ਸੇਮ ਜਿਹੜਾ ਹੈਗਾ ਉਸੇ ਤਰੀਕੇ ਦੇ ਨਾਲ ਆਪੋਜੀਸ਼ਨ ਨੂੰ ਲਤਾੜਿਆ। ਤੇ ਜਿਹੜੇ ਬਾਕੀ ਲੋਕ ਹੈਗੇ ਨੇ, ਜਿਹੜੇ ਉਹਨਾਂ ਦੇ ਮੁਖਾਲਫੀਨ ਹੈਗੇ ਨੇ, ਉਹਨਾਂ ਨੂੰ ਜਿਹੜਾ ਹੈਗਾ ਉਹੀ ਲਫ਼ਜ਼ਾਂ ਦੇ ਨਾਲ ਕਿ ਮੈਂ ਇਹਨਾਂ ਨੂੰ ਇਹ ਕਰ ਦਿਆਂਗਾ, ਉਹ ਕਰ ਦਿਆਂਗਾ, ਉਹੀ ਅਲਫਾਜ਼ ਦੇ ਨਾਲ ਜਿਹੜੀ ਹੈਗੀ ਉਹ ਤਕਰੀਰ ਆਪਣੇ ਇਖਤਤਾਮ ਨੂੰ ਜਾ ਰਹੀ ਸੀ, ਖਤਮ ਹੋ ਰਹੀ ਸੀ। ਲੇਕਿਨ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਕਿ ਆਖਰ ਕੀ ਹੋਣ ਜਾਏਗਾ। ਜਿਹੜਾ ਸਰਪ੍ਰਾਈਜ਼ ਦੀ ਗੱਲ ਕਰ ਰਹੇ ਸੀ ਖਾਨ ਸਾਹਿਬ, ਉਹ ਸਰਪ੍ਰਾਈਜ਼ ਕੀ ਹੋਏਗਾ। ਫਿਰ ਸਰਪ੍ਰਾਈਜ਼ ਜਿਹੜਾ ਹੈਗਾ ਉਹ ਇਸ ਤਰ੍ਹਾਂ ਨਿਕਲਿਆ, ਖਾਨ ਸਾਹਿਬ ਨੇ ਆਪਣੀ ਜੇਬ 'ਚੋਂ ਇੱਕ ਖੱਤ ਕੱਢਿਆ, ਜਿਸ ਤਰ੍ਹਾਂ ਜ਼ੁਲਫਕਾਰ ਅਲੀ ਭੁੱਟੋ ਸਾਹਿਬ ਨੇ ਇੱਕ ਖੱਤ ਕੱਢ ਕੇ ਲਹਿਰਾਇਆ ਸੀ, ਇਸੇ ਤਰ੍ਹਾਂ ਇਮਰਾਨ ਖਾਨ ਸਾਹਿਬ ਨੇ ਉਹ ਖੱਤ ਕੱਢਿਆ, ਆਪਣੀ ਜੇਬ 'ਚੋਂ ਕੱਢ ਕੇ ਕਿਹਾ ਕਿ ਇਸ ਖੱਤ ਦੇ ਵਿੱਚ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਫੋਰਨ ਫੰਡਿੰਗ ਹੋ ਰਹੀ ਹੈਗੀ ਹੈ, ਆਪੋਜੀਸ਼ਨ ਦੀਆਂ ਜਮਾਤਾਂ ਹੈਗੀਆਂ ਜਾਣ ਬੁੱਝ ਕੇ ਜਾਂ ਅਣਜਾਣੇ ਦੇ ਵਿੱਚ ਜਿਹੜਾ ਹੈ ਉਹ ਫੋਰਨ ਫੰਡਿੰਗ ਲੈ ਕੇ ਤੇ ਮੁਲਕ ਦੁਸ਼ਮਣ ਬਣ ਰਹੇ ਨੇ, ਸਾਡੇ ਖਿਲਾਫ ਬੈਰੂਨੀ ਸਾਜ਼ਿਸ਼ ਹੋ ਰਹੀ ਹੈਗੀ ਹੈ, ਗੈਰ ਮੁਲਕੀ ਸਾਜ਼ਿਸ਼ ਹੋ ਰਹੀ ਹੈ। ਤੇ ਸਾਨੂੰ ਜਿਹੜਾ ਹੈਗਾ ਉਹ ਡਿਫਰੈਂਟ ਮੁਲਕਾਂ ਵੱਲੋਂ ਜਿਹੜੀਆਂ ਧਮਕੀ ਮਿਲ ਰਹੀ ਹੈਗੀ, ਤੇ ਧਮਕੀ ਜਿਹੜੀ ਹੈਗੀ ਆ ਉਹ ਮੈਂ ਇੱਕ ਸਹੀ ਟਾਈਮ ਤੇ ਸਹੀ ਵਕਤ ਤੇ ਜਿਹੜਾ ਹੈਗਾ ਉਹ ਸਾਹਮਣੇ ਮੰਜ਼ਰ ਆਮ ਤੇ ਲੈ ਕੇ ਆਵਾਂਗਾ ਕਿ ਕੌਣ ਲੋਕ ਨੇ ਜਿਹੜੇ ਧਮਕੀ ਦੇ ਰਹੇ ਨੇ। ਕਿਉਂਕਿ ਉਹਨਾਂ ਨੇ ਵਾਜ਼ਿਹ ਅਲਫਾਜ਼ ਨਾਲ ਤੇ ਨਹੀਂ, ਲੇਕਿਨ ਉਹਨਾਂ ਨੇ ਡੱਕੇ ਚੁੱਪੇ ਅਲਫਾਜ਼ ਨਾਲ ਕਿਹਾ ਕਿ ਜਿਸ ਤਰ੍ਹਾਂ ਭੁੱਟੋ ਸਾਹਿਬ ਨੂੰ ਜਿਹੜਾ ਹੈਗਾ ਉਹ ਖੁੱਡੇ ਲੈਣ ਲਾ ਦਿੱਤਾ ਗਿਆ ਸੀ, ਉਹਨਾਂ ਨੂੰ ਜਿਹੜਾ ਹੈਗਾ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਇਸੇ ਤਰ੍ਹਾਂ ਮੈਨੂੰ ਵੀ ਜਿਹੜਾ ਹੈਗਾ ਉਹ ਇਸ ਤਰੀਕੇ ਨਾਲ ਇੱਕ ਸਾਈਡ ਤੇ ਕੀਤਾ ਜਾ ਰਿਹਾ। ਤੇ ਮੈਨੂੰ ਕਿਹਾ ਜਾ ਰਿਹਾ ਕਿ ਜਿਹੜੇ ਸੰਗੀਨ ਨਤਾਇਜ ਹੋਣਗੇ, ਬੁਰੇ ਨਤਾਇਜ ਹੋਣਗੇ ਅਗਰ ਤੁਸੀਂ ਇਸੇ ਤਰੀਕੇ ਨਾਲ ਆਪਣੀ ਗਵਰਨਮੈਂਟ ਜਿਹੜਾ ਹੈਗਾ ਕੰਟੀਨਿਊ ਰੱਖਿਆ ਹੈਗਾ। ਕਿਉਂਕਿ ਭੁੱਟੋ ਸਾਹਿਬ ਦੀ ਅਗਰ ਗੱਲ ਕਰੀਏ ਤੇ ਜ਼ੁਲਫਕਾਰ ਅਲੀ ਭੁੱਟੋ ਸਾਹਿਬ ਦੀ ਅਗਰ ਉਹ ਮਿਸਾਲ ਦੇ ਰਹੇ ਸੀ, ਸਨ 1976 ਦੇ ਵਿੱਚ ਜਿਹੜੇ ਅਮਰੀਕਾ ਦੇ ਵਜ਼ੀਰ ਖਾਰਜਾ ਸੀ ਹੈਨਰੀ ਕਿਸਿੰਜਰ, ਉਹਨਾਂ ਨੇ ਜਦੋਂ ਇੱਥੇ ਪਾਕਿਸਤਾਨ ਆਏ ਸੀ ਤੇ ਉਹਨਾਂ ਨੇ ਭੁੱਟੋ ਸਾਹਿਬ ਨੂੰ ਉਦੋਂ ਇਹ ਗੱਲ ਕਹੀ ਸੀ ਕਿ ਜਨਾਬ ਤੁਸੀਂ ਆਪਣਾ ਜੋਹਰੀ ਜਿਹੜਾ ਤੁਸੀਂ ਐਟਮੀ ਆਪਣਾ ਪਲਾਂਟ ਹੈਗਾ ਜਾਂ ਤੁਸੀਂ ਐਟਮੀ ਮੁਲਕ ਬਣਨ ਵੱਲ ਜਾ ਰਹੇ ਹੋ, ਤੁਸੀਂ ਇਹਨੂੰ ਤੁਸੀਂ ਬੰਦ ਕਰ ਦਿਓ, ਅਮਰੀਕਾ ਨਹੀਂ ਚਾਹੁੰਦਾ ਕਿ ਤੁਸੀਂ ਇਹ ਕਰ ਸਕੋ। ਤੇ ਉਦੋਂ ਭੁੱਟੋ ਸਾਹਿਬ ਨੇ ਉਹਨਾਂ ਨੂੰ ਸਾਫ਼ ਇਨਕਾਰ ਕਰ ਦਿੱਤਾ ਗਿਆ ਸੀ। ਤੇ ਉਸ ਤੋਂ ਬਾਅਦ ਜਿਹੜਾ ਹੈਨਰੀ ਕਿਸਿੰਜਰ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਤੈਨੂੰ ਇਹਦੇ ਸਖਤ ਨਤਾਇਜ ਜਿਹੜੇ ਹੈਗੇ ਉਹ ਵੇਖਣੇ ਪੈਣਗੇ। ਇਹ ਗੱਲ ਜਿਹੜੀ ਹੈਗੀ ਪ੍ਰੂਫ ਤੇ ਨਹੀਂ ਹੋ ਸਕੀ, ਲੇਕਿਨ 2010 ਦੇ ਵਿੱਚ ਜਦੋਂ ਪਾਕਿਸਤਾਨ ਦੇ ਇੱਕ ਵਜ਼ੀਰ ਹੈਗੇ ਸੀ, ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਉਸ ਵਕਤ ਉੱਥੇ ਮੌਜੂਦ ਸੀ, ਮੈਂ ਲਫ਼ਜ਼ਾਂ ਦੀ ਤਸਦੀਕ ਕਰਦਾ ਹਾਂ ਕਿ ਭੁੱਟੋ ਸਾਹਿਬ ਨੂੰ ਜਿਹੜਾ ਹੈਗਾ ਉਹ ਇਹ ਗੱਲ ਵਾਕਈ ਉਹਨਾਂ ਨੇ ਕਹੀ ਸੀ ਹੈਨਰੀ ਕਿਸਿੰਜਰ ਨੇ ਕਿ ਤੈਨੂੰ ਇਹ ਖਤਰਨਾਕ ਨਤਾਇਜ ਜਿਹੜੇ ਹੈਗੇ ਵੇਖਣੇ ਪੈਣਗੇ। ਉਸ ਤੋਂ ਬਾਅਦ ਜ਼ੁਲਫਕਾਰ ਅਲੀ ਭੁੱਟੋ ਦੇ ਖਿਲਾਫ ਜਿਹੜਾ ਹੈਗਾ ਉਹ ਕੇਸ ਚਲਾਇਆ ਗਿਆ ਇੱਕ ਕਤਲ ਦੇ ਉੱਪਰ, ਤੇ ਉਹਨਾਂ ਨੂੰ ਫਿਰ ਜਿਹੜਾ ਹੈਗਾ ਉਹ ਫਾਂਸੀ ਦਿੱਤੀ ਗਈ, ਮੁਲਕ ਦੇ ਵਜ਼ੀਰ ਆਜ਼ਮ ਨੂੰ ਫਾਂਸੀ ਦਿੱਤੀ ਗਈ ਮਾਰਸ਼ਲ ਲਾ ਲੱਗਣ ਤੋਂ ਬਾਅਦ, ਜਦੋਂ ਜ਼ਿਆਉਲ ਹਕ ਨੇ ਮਾਰਸ਼ਲ ਲਾ ਲਗਾਈ। ਹੁਣ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਦੀ ਗੱਲ ਕਰਦੇ ਹਾਂ ਕਿ ਖਾਨ ਸਾਹਿਬ ਦਾ ਇੱਕੋ ਹੀ ਮੌਕਫ ਹੁੰਦਾ ਹੈ, ਉਹ ਇਹ ਵੇ ਕਿ ਮੈਂ ਕਿਸੇ ਕੋਲ ਨਹੀਂ ਡਰਦਾ, ਸਕੂਨ ਜਿਹੜਾ ਹੈਗਾ ਖਬਰ ਦੇ ਵਿੱਚ ਨੇ, ਮੈਨੂੰ ਜਿਹੜਾ ਹੈਗਾ ਕੋਈ ਨਹੀਂ ਹਰਾ ਸਕਦਾ, ਮੈਂ ਜਿਹੜਾ ਨਾਕਾਬਲੇ ਸ਼ਿਕਸਤ ਹਾਂ ਤੇ ਮੈਨੂੰ ਆਵਾਮ ਦੀ ਤਾਕਤ ਹਾਸਲ ਹੈ। ਜਿਸ ਮੁਲਕ ਦੀ ਆਬਾਦੀ ਦੁਨੀਆ ਦੀ ਆਬਾਦੀ ਨਾਲੋਂ 5ਵਾਂ ਵੱਡਾ ਮੁਲਕ ਹੋਵੇ, ਜਿਸ ਮੁਲਕ ਦੇ ਵਿੱਚ ਫੌਜ ਜਿਹੜੀ ਹੈਗੀ ਉਹ 6ਵੀਂ ਵੱਡੀ ਫੌਜ ਹੋਵੇ, ਜਿਹੜਾ 7ਵਾਂ ਵੱਡਾ ਐਟਮੀ ਮੁਲਕ ਹੋਵੇ, ਉਸ ਮੁਲਕ ਦੇ ਵਜ਼ੀਰ ਆਜ਼ਮ ਨੇ ਇਹ ਵੀ ਕਹਿਣਾ ਆਉਂਦਾ ਹੋਵੇ ਕਿ ਮੈਂ ਕਿਸੇ ਕੋਲ ਨਹੀਂ ਡਰਦਾ, ਤੇ ਉਹ ਖੱਤ ਦੇ ਵਿੱਚ ਦੱਸੇ ਹੀ ਨਾ ਕਿ ਮੈਨੂੰ ਧਮਕੀ ਕਿੱਥੋਂ ਮਿਲ ਰਹੀ ਹੈ। ਤੇ ਇਹ ਬੜੀ ਤਸ਼ਵੀਸ਼ ਵਾਲੀ ਗੱਲ ਹੈ। ਇੱਕ ਸਾਈਡ ਤੇ ਅਸੀਂ ਕਹਿੰਦੇ ਹੈਗੇ ਕਿ ਸਾਡੀ ISI ਜਿਹੜੀ ਹੈਗੀ, ਸਾਡੇ ਜਿਹੜੇ ਇੰਟੈਲੀਜੈਂਸ ਇਦਾਰੇ ਜਿਹੜੇ ਹੈਗੇ
ਹੈਗੇ ਨੇ ਉਹ ਬੜੇ ਸਟਰੋਂਗ ਨੇ, ਇੱਕ ਸਾਈਡ ਤੁਸੀਂ ਕਹਿੰਦੇ ਸਾਡੀ ਫੌਜ ਜਿਹੜੀ ਹੈਗੀ ਹੈ ਉਹ ਬੜੀ ਸਟਰੋਂਗ ਹੈ, ਇੱਕ ਸਾਈਡ ਤੁਸੀਂ ਕਹਿੰਦੇ ਹੈਗੇ ਜਨਾਬ ਸਾਡੇ ਜਿੰਨੇ ਵੀ ਮੁਲਕ ਦੇ ਅਸਕਰੀ ਕੂਵਤਾਂ ਹੈਗੀਆਂ ਨੇ ਉਹ ਬੜੀਆਂ ਮਜ਼ਬੂਤ ਨੇ। ਜਦੋਂ ਸਾਰਾ ਕੁਝ ਮਜ਼ਬੂਤ ਹੋਣ ਦੇ ਬਾਵਜੂਦ ਵੀ ਤੁਸੀਂ ਇੱਕ ਖੱਤ ਦੇ ਵਿੱਚ ਸਿਰਫ ਇਹ ਨਹੀਂ ਦੱਸ ਰਹੇ ਕਿ ਜਨਾਬ ਮੈਨੂੰ ਧਮਕੀਆਂ ਕੌਣ ਦੇ ਰਿਹਾ ਹੈਗਾ, ਤੇ ਤੁਸੀਂ ਸਿਰਫ ਇੰਨਾ ਬਿਆਨ ਦੇ ਰਹੇ ਹੋ ਕਿ ਜਨਾਬ ਜਿਹੜੇ ਸਾਡੇ ਵਜ਼ੀਰ ਖਾਰਜਾ ਸਾਹਿਬ ਹੈਗੇ ਨੇ ਉਹ ਇੱਕ ਨਿੱਜੀ ਟੀਵੀ ਚੈਨਲ ਨੂੰ ਇੰਟਰਵਿਊ ਦੇ ਵਿੱਚ ਕਹਿ ਰਹੇ ਹੈਗੇ ਸੀ ਕਿ ਅਸੀਂ ਆਪਣੀ ਅਸਕਰੀ ਕੂਵਤਾਂ ਜਿਹੜੀਆਂ ਹੈਗੀਆਂ, ਜਿਹੜੀ ਸਾਡੀ ਫੌਜ ਹੈਗੀ ਹੈ, ਅਸੀਂ ਉਹਨਾਂ ਨੂੰ ਆਗਾਹ ਕਰ ਦਿੱਤਾ ਹੈਗਾ ਕਿ ਸਾਨੂੰ ਧਮਕੀਆਂ ਮਿਲ ਰਹੀਆਂ ਹੈਗੀਆਂ ਨੇ। ਤੇ ਹੁਣ ਦੇਖਣਾ ਇਹ ਹੈਗਾ ਕਿ ਤੁਸੀਂ ਕਿ ਜਿਹੜਾ ਅਗਲਾ ਲਾਹੇ ਅਮਲ ਹੈਗਾ ਉਹ ਕੀ ਹੈਗਾ, ਕਿ ਉਹ ਖੱਤ ਦੇ ਵਿੱਚ ਵਾਕਈ ਕੋਈ ਚੀਜ਼ ਐਸੀ ਕਿ ਨਹੀਂ ਸਿਰਫ ਸਰਪ੍ਰਾਈਜ਼ ਦਾ ਸਿਰਫ ਜਿਹੜਾ ਸਰਪ੍ਰਾਈਜ਼ ਦੀ ਗੱਲ ਕਰ ਰਹੇ ਸੀ ਉਹ ਸਰਪ੍ਰਾਈਜ਼ ਨੂੰ ਸਿਰਫ ਸ਼ੋਅ ਹੀ ਕਰਨਾ ਹੈਗਾ ਸੀ ਕਿ ਵਾਕਈ ਸਰਪ੍ਰਾਈਜ਼ ਹੈਗਾ ਕਿ ਨਹੀਂ ਹੈਗਾ। ਇਸ ਦੇ ਉੱਪਰ ਬਹੁਤ ਸਾਰੀ ਦੂਸਰੀ ਰਾਏ ਨਹੀਂ ਹੈਗੀ ਕਿ ਅਸੀਂ ਜਿਹੜਾ ਹੈਗਾ ਉਹ ਖੱਤ ਨੂੰ ਲੈ ਕੇ ਤੁਹਾਨੂੰ ਜ਼ੇਰੇ ਬਹਿਸ ਬਣਾ ਲਈਏ। ਗੱਲ ਇਹ ਹੈਗਾ ਕਿ ਅਗਰ ਤੁਹਾਨੂੰ ਤਕਰੀਬਨ ਪਿਛਲੇ 3-4 ਮਾਹ ਤੋਂ ਧਮਕੀਆਂ ਮਿਲ ਰਹੀਆਂ ਹੈਗੀਆਂ ਨੇ ਤੇ ਤੁਸੀਂ ਇਹਨੂੰ ਐਕਸਪੋਜ਼ ਕਿਉਂ ਨਹੀਂ ਕੀਤਾ, ਤੁਸੀਂ ਇਹ ਦਿਨ ਹੀ ਚੂਜ਼ ਕਿਉਂ ਕੀਤਾ, 27 ਤਰੀਕ ਕਿਉਂ ਚੂਜ਼ ਕੀਤੀ ਕਿ ਇਸ ਦਿਨ ਦੇ ਉੱਪਰ ਜਿਹੜਾ ਤੁਸੀਂ ਲੋਕਾਂ ਨੂੰ ਆ ਕੇ ਦੱਸੋ, ਤੇ ਮਤਲਬ ਆਵਾਮ ਨੂੰ ਤੁਸੀਂ ਦੱਸ ਕੇ ਕੀ ਕਰੋਗੇ ਕਿ ਮੈਨੂੰ ਧਮਕੀਆਂ ਮਿਲ ਰਹੀਆਂ ਨੇ ਜਾਂ ਇਸ ਤਰ੍ਹਾਂ ਹੋ ਰਿਹਾ, ਜਾਂ ਕਿਉਂਕਿ ਜਦੋਂ ਭੱਟੋ ਸਾਹਿਬ ਨੂੰ ਫਾਂਸੀ ਹੋਈ ਸੀ ਉਦੋਂ ਵੀ ਪੂਰਾ ਪਾਕਿਸਤਾਨ ਉਹਨਾਂ ਦੇ ਨਾਲ ਸੀ ਤੇ ਉਹਨਾਂ ਨੂੰ ਕੋਈ ਫਾਂਸੀ ਤੋਂ ਰੋਕ ਸਕਿਆ ਸੀ। ਇਸ ਤਰੀਕੇ ਦੇ ਨਾਲ ਖਾਨ ਸਾਹਿਬ ਦੀ ਜਿਹੜੀ ਗੱਲ ਹੈਗੀ ਹੈ ਇੰਤਹਾਈ ਫਜ਼ੂਲ ਹੈਗੀ ਹੈ ਕਿ ਤੁਸੀਂ ਜਨਾਬੇ ਵਾਲਾ ਉਹ ਖੱਤ ਨੂੰ ਲਹਿਰਾ ਕੇ ਕਹਿਣਗੇ ਮੈਨੂੰ ਧਮਕੀਆਂ ਮਿਲ ਰਹੀਆਂ ਹੈਗੀਆਂ ਤੇ ਇਸ ਤਰ੍ਹਾਂ ਹੋ ਰਿਹਾ, ਇਹ ਹੋ ਰਿਹਾ, ਉਹ ਹੋ ਰਿਹਾ, ਜਾਂ ਤੇ ਵਾਜ਼ੇ ਅਲਫਾਜ਼ ਦੇ ਨਾਲ ਦੱਸਣ ਨਾ ਕਿੱਥੋਂ ਧਮਕੀਆਂ ਮਿਲ ਰਹੀਆਂ, ਕੌਣ ਧਮਕੀਆਂ ਦੇ ਰਿਹਾ। ਇਹ ਤੇ ਜਿਹੜਾ ਹੈਗਾ ਇਹ ਕੋਈ ਲੌਜਿਕ ਨਹੀਂ ਹੈਗੀ, ਇਹ ਕੋਈ ਦਲੀਲ ਨਹੀਂ ਹੈਗੀ ਕਿ ਤੁਸੀਂ ਆਪਣੇ ਆਪ ਨੂੰ ਡਿਫੈਂਡ ਕਰ ਸਕੋ ਸਿਰਫ ਇੱਕ ਖੱਤ ਵਿਖਾ ਕੇ। ਜੀ, ਇਮਰਾਨ ਸਾਹਿਬ ਦੇ ਕਰੀਬੀ ਕਹੇ ਜਾਣ ਵਾਲੇ ਜੈਨ ਬੁਗਟੀ ਨੇ ਵੀ ਇਹ ਪਾਰਟੀ ਨੂੰ ਛੱਡ ਕੇ ਵਿਰੋਧੀ ਧਿਰ ਦੇ ਵਿੱਚ ਸ਼ਾਮਲ ਹੋ ਗਏ ਨੇ। ਬੜੀ ਹੈਰਾਨੀ ਦੀ ਗੱਲ ਹੈ, ਜਿੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕਹਿ ਰਹੇ ਨੇ ਕਿ ਮੇਰੇ ਨਾਲ ਪੂਰੀ ਆਵਾਮ ਹੈ, ਮੇਰੇ ਪੂਰੀ ਪਾਰਟੀ ਹੈ, ਉੱਥੇ ਇਹ ਦੇਖਣ ਨੂੰ ਮਿਲ ਰਿਹਾ ਕਿ ਉਹਨਾਂ ਦੇ ਆਪਣੇ ਸਕੇ ਜਿਹੜੇ ਹੈਗੇ ਨੇ ਉਹ ਪਾਰਟੀ ਨੂੰ ਛੱਡ ਕੇ ਵਿਰੋਧੀ ਧਿਰ ਦੇ ਵਿੱਚ ਸ਼ਾਮਲ ਹੋ ਰਹੇ ਨੇ। ਤੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ, ਅੱਜ ਨੋ ਕੌਨਫੀਡੈਂਸ ਸੈਸ਼ਨ ਦਾ ਇਜਲਾਸ ਬੁਲਾਇਆ ਜਾ ਰਿਹਾ ਜਿਸ ਦੇ ਵਿੱਚ ਵੱਡੇ ਫੈਸਲੇ ਲਏ ਜਾਣੇ ਨੇ। ਬਿਲਕੁਲ ਇੱਕ ਇਹ ਵੀ ਬਹੁਤ ਵੱਡੀ ਖਬਰ ਹੈਗੀ ਸੀ ਕਿ ਜਦੋਂ ਉਹਨਾਂ ਨੇ ਬੜੇ ਜਿਹਨੂੰ ਕਹਾਂਗੇ ਕਿ ਅਖਲਾਕੀ ਲਿਹਾਜ਼ ਦੇ ਨਾਲ ਬੜਾ ਜ਼ਬਰਦਸਤ ਕੰਮ ਕੀਤਾ, ਜਿੱਦਾਂ ਪੀਟੀਆਈ ਕਹਿੰਦੀ ਸੀ ਬਿਲਕੁਲ ਉੱਦਾਂ ਹੀ ਕੀਤਾ ਹੈਗਾ ਉਹਨਾਂ ਨੇ ਕਿ ਉਹਨਾਂ ਨੇ ਜਿਹੜਾ ਹੈਗਾ ਆਪਣੇ ਜਿੱਦਾਂ ਪੀਟੀਆਈ ਕਹਿੰਦੀ ਕਿ ਜ਼ਮੀਰ ਦੀ ਆਵਾਜ਼ ਦੇ ਨਾਲ ਜਿਹੜਾ ਹੈਗਾ ਵੋਟ ਵੇਚੇ ਹੈਗੇ ਨੇ ਸਾਡੇ MNAs ਨੇ, ਸਾਡੇ ਇਤਿਹਾਦੀਆਂ ਨੇ ਤੇ ਇਹ ਤੇ ਉਹ, ਲੇਕਿਨ ਉਹਨਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਦੀ ਗੱਲ ਹੀ ਕੋਈ ਨਹੀਂ ਕੀਤੀ। ਉਹਨਾਂ ਨੇ ਸਭ ਤੋਂ ਪਹਿਲਾਂ ਰਿਜ਼ਾਈਨ ਕੀਤਾ, ਉਹਨਾਂ ਨੇ ਕਿਹਾ ਜਨਾਬ ਐਲੋ ਮੇਰਾ ਰਿਜ਼ਾਈਨ, ਤੇ ਰਿਜ਼ਾਈਨ ਕਰਕੇ ਉਹਨਾਂ ਨੇ ਨਾਲ ਹੀ ਜਿਹੜਾ ਹੈਗਾ ਆਪੋਜੀਸ਼ਨ ਦੇ ਵਿੱਚ ਖੜੇ ਹੋ ਗਏ। ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਆਪੋਜੀਸ਼ਨ ਦੀ ਹਮਾਇਤ ਕਰਾਂਗੇ ਜਿੱਦਾਂ ਇਹ ਕਹਿੰਦੇ ਹੈਗੇ ਨੇ, ਬਿਲਕੁਲ ਉਸ ਤਰ੍ਹਾਂ ਉਹਨਾਂ ਨੇ ਕੀਤਾ ਹੈਗਾ। ਤੇ ਉਹ ਜਿਹੜੀ ਬਲੋਚਿਸਤਾਨ ਦੀ ਜਿਹੜੀ ਪਾਰਟੀ ਹੈਗੀ ਹੈ ਜਿਹਦੇ ਜ਼ੈਨ ਬੁਗਟੀ ਜਿਹਦੇ ਲੀਡਰ ਹੈਗੇ ਨੇ, ਉਹ ਬੜੀ ਸਟਰੋਂਗ ਪਾਰਟੀ ਹੈਗੀ। ਉਹਨਾਂ ਆਪਣੇ ਇਲਾਕੇ ਦੇ ਵਿੱਚ ਉਹ ਹਮੇਸ਼ਾ ਜਿੱਤਦੀ ਆਉਂਦੀ ਹੈਗੀ ਹੈ ਤੇ ਉਹਨਾਂ ਦਾ ਇੱਕ ਬੜਾ ਕੈਲੀਬਰ ਹੈਗਾ ਉਸ ਇਲਾਕੇ ਦੇ ਵਿੱਚ। ਤੇ ਉਹਨਾਂ ਨੇ ਜਦੋਂ ਰਿਜ਼ਾਈਨ ਕੀਤਾ ਹੈਗਾ ਤਾਂ ਉਹਨਾਂ ਨੇ ਬਿਲਾਵਲ ਭੁੱਟੋ ਦੀ ਦਰਖਾਸਤ ਤੇ ਉਹਨਾਂ ਦੀ ਰਿਹਾਇਸ਼ਗਾਹ ਤੇ ਪਹੁੰਚੇ। ਉਹਨਾਂ ਦੀ ਰਿਹਾਇਸ਼ਗਾਹ ਤੇ ਪਹੁੰਚ ਕੇ ਉੱਥੇ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਜਿਹੜੇ ਹੈਗੇ ਸੀ, ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਜਿਹੜੇ ਕਾਰਕੁਨ ਹੈਗੇ ਸੀ ਉਹ ਵੀ ਮੌਜੂਦ ਹੈਗੇ ਸੀ, ਉਹਨਾਂ ਦੀ ਲੀਡਰਸ਼ਿਪ ਵੀ ਮੌਜੂਦ ਸੀ। ਉਸ ਤੋਂ ਬਾਅਦ ਪੀਪਲਸ ਪਾਰਟੀ ਦੀ ਲੀਡਰਸ਼ਿਪ ਵੀ ਮੌਜੂਦ ਸੀ। ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਅਸੀਂ ਜਿਹੜਾ ਹੈਗਾ ਉਹ ਹਕੂਮਤ ਦੇ ਵਿੱਚ, ਕਿਉਂਕਿ ਹਕੂਮਤ ਦੇ ਉਹ ਜਿਹੜੇ ਸਪੈਸ਼ਲ ਫੋਕਲ ਪਰਸਨ ਹੁੰਦੇ ਨੇ ਸਪੈਸ਼ਲ ਉਹ ਸੀ, ਉਹਨਾਂ ਨੇ ਇਸ ਦੇ ਬਾਵਜੂਦ ਵੀ ਜਿਹੜਾ ਹੈਗਾ ਰਿਜ਼ਾਈਨ ਕਰਕੇ ਵਜ਼ੀਰ ਆਜ਼ਮ ਦੇ ਇੰਨੇ ਕਰੀਬ ਹੋ ਕੇ ਵੀ ਰਿਜ਼ਾਈਨ ਕਰਕੇ ਤੇ ਉਹਨਾਂ ਨੇ ਪਾਕਿਸਤਾਨ ਪੀਪਲਸ ਪਾਰਟੀ ਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਜਾਂ PDM ਜਿੰਨੀਆਂ ਵੀ ਜਮਾਤਾਂ ਹੈਗੀਆਂ ਆਪੋਜੀਸ਼ਨ ਦੀਆਂ ਤਹਿਰੀਕੇ ਅਦਮ ਇਤਮਾਦ ਲੈ ਕੇ ਆ ਰਹੀਆਂ ਹੈਗੀਆਂ, ਉਹਨਾਂ ਦੀ ਹਮਾਇਤ ਦਾ ਜਿਹੜਾ ਐਲਾਨ ਕਰ ਦਿੱਤਾ। ਉਸ ਤੋਂ ਬਾਅਦ ਜਿਹੜੀ ਅੱਜ ਦੀ ਇਜਲਾਸ ਦੀ ਗੱਲ ਕਰੀਏ ਤੇ ਅੱਜ ਦਾ ਜਿਹੜਾ ਇਜਲਾਸ ਹੈਗਾ ਉਹ ਜਿਹੜਾ ਉਹ ਬੜਾ ਅਹਿਮ ਤੇ ਬੜਾ ਜ਼ਰੂਰੀ ਹੈ ਕਿ ਉਹ ਜਦੋਂ ਦੀ ਗੱਲ ਚੱਲ ਰਹੀ ਹੈ ਕਿ ਤਹਿਰੀਕੇ ਅਦਮ ਇਤਮਾਦ ਦੀ ਗੱਲ ਚੱਲ ਰਹੀ ਸੀ ਤੇ ਇਹਨੂੰ ਡਿਲੇ ਕੀਤਾ ਜਾ ਰਿਹਾ ਸੀ, ਕਿਉਂਕਿ ਆਇਨ ਦੇ ਮੁਤਾਬਿਕ ਕਨਸਟੀਟਿਊਸ਼ਨ ਦੇ ਮੁਤਾਬਿਕ ਜਿਹੜਾ ਹੈਗਾ ਤੁਸੀਂ ਤਕਰੀਬਨ 3 ਤੋਂ 7 ਦਿਨ ਦੇ ਅੰਦਰ ਜਿਹੜਾ ਹੈਗਾ ਉਹ ਇਜਲਾਸ ਬੁਲਾ ਕੇ ਇੰਟੀਮੇਟ ਕਰਨਾ ਹੁੰਦਾ। ਲੇਕਿਨ ਫਿਰ OIC ਦੇ ਇਜਲਾਸ ਵਿੱਚ ਆ ਗਏ ਤੇ OIC ਦੇ ਇਜਲਾਸ ਦੀ ਵਜ੍ਹਾ ਤੋਂ ਜਿਹੜਾ ਇਹ ਤਹਿਰੀਕੇ ਅਦਮ ਇਤਮਾਦ ਸੀ ਇਹ ਮਜ਼ੀਦ ਲੇਟ ਹੁੰਦੀ ਗਈ ਤੇ ਮਜ਼ੀਦ ਅੱਗੇ ਜਾਂਦੀ ਗਈ। ਅੱਜ ਜਿਹੜਾ ਹੈਗਾ ਇਹਦੇ ਉੱਪਰ ਜਿਹੜਾ ਇੱਕ ਅਹਿਮ ਇਜਲਾਸ ਜਿਹੜਾ ਉਹ ਪਾਰਲੀਮੈਂਟ 'ਚ ਹੋਣ ਜਾ ਰਿਹਾ, ਜਿਹਦੇ ਵਿੱਚ ਇਹ ਮਤਵੱਕਾ ਹੈਗਾ ਕਿ ਇਹ ਦੱਸਿਆ ਜਾਏਗਾ ਕਿ ਕਦੋਂ ਜਿਹੜਾ ਹੈਗਾ ਉਹ ਜਿਹਨੂੰ ਕਹਿੰਦੇ ਕਿ ਵੋਟਿੰਗ ਜਿਹੜੀ ਹੈਗੀ ਆ ਉਹ ਕਦੋਂ ਹੋਏਗੀ, ਵਜ਼ੀਰ ਆਜ਼ਮ ਦੇ ਖਿਲਾਫ ਵੋਟਿੰਗ ਕਦੋਂ ਹੋਏਗੀ, ਜਿਹੜਾ ਫਿਰ ਤਰੀਕਾਕਾਰ ਹੈਗਾ ਬਕਾਇਦਾ ਜਿਹੜਾ ਅਸੀਂ ਇੱਕ ਪ੍ਰੋਗਰਾਮ ਦੇ ਵਿੱਚ ਦੱਸ ਵੀ ਚੁੱਕੇ ਹਾਂ ਕਿ ਉਸ ਤਰੀਕਾਕਾਰ ਦੇ ਅਮਲ ਕਰਦੇ ਹੋਏ ਤੇ ਅਗਰ ਤੁਹਾਡੇ ਵੋਟ ਹੈਗੇ ਨੇ ਉਹ ਆਪੋਜੀਸ਼ਨ ਜ਼ਿਆਦਾ ਲੈ ਜਾਂਦੀ ਹੈ ਤੇ ਫਿਰ ਉਸੇ ਟਾਈਮ ਜਿਹੜਾ ਹੈਗਾ ਸਪੀਕਰ ਸਦਰ ਪਾਕਿਸਤਾਨ ਨੂੰ ਇੱਕ ਖੱਤ ਲਿਖੇਗਾ ਜਾਂ ਸਦਰ ਪਾਕਿਸਤਾਨ ਨੂੰ ਇੱਕ ਇਹਨੂੰ ਇਨਫੋਰਮ ਕਰੇਗਾ ਕਿ ਜਿਹੜਾ ਵਜ਼ੀਰ ਆਜ਼ਮ ਸਾਹਿਬ ਨੇ ਉਹ ਹੁਣ ਮਜ਼ੀਦ ਜਿਹੜਾ ਹੈਗਾ ਉਹ ਮੌਜੂਦ ਨਹੀਂ ਰਹੇ, ਉਹ ਮਜ਼ੀਦ ਆਪਣੀ ਜਿਹੜੀ ਡਿਊਟੀ ਸਰ ਅੰਜਾਮ ਨਹੀਂ ਦੇ ਸਕਦੇ ਕਿਉਂਕਿ ਉਹਨਾਂ ਨੂੰ ਨੋ ਕੌਨਫੀਡੈਂਸ ਮੋਸ਼ਨ ਜਿਹੜਾ ਵੋਟ ਹੈਗਾ ਉਹ ਨਹੀਂ ਮਿਲਿਆ। ਲੇਕਿਨ ਅਗਰ ਹਕੂਮਤ ਜਿਹੜੀ ਹੈਗੀ ਉਹ ਕਾਮਯਾਬ ਹੋ ਜਾਂਦੀ ਹੈਗੀ ਤੇ ਇਸੇ ਤਰੀਕੇ ਨਾਲ ਹਾਊਸ ਜਿਹੜਾ ਹੈਗਾ ਉਹ ਚੱਲਦਾ ਰਹੇਗਾ। ਲੇਕਿਨ ਹੁਣ ਦੇਖਣਾ ਇਹ ਹੈਗਾ ਕਿ ਆਇਆ ਇਹ ਇਸ ਤਰ੍ਹਾਂ ਅੱਜ ਜਿਹੜਾ ਇਜਲਾਸ ਹੈਗਾ ਇਸ ਇਜਲਾਸ ਦੇ ਅਹਿਮ ਨੁਕਤੇ ਕੀ ਹੋਣਗੇ, ਕਿਉਂਕਿ ਕਿਹਾ ਜਾ ਰਿਹਾ ਸੀ ਕਿ 28 ਮਾਰਚ ਨੂੰ ਜਿਹੜਾ ਹੈਗਾ ਉਹ ਵੋਟਿੰਗ ਹੋ ਜਾਏਗੀ, ਲੇਕਿਨ ਮੈਨੂੰ ਨਹੀਂ ਲੱਗ ਰਿਹਾ ਕਿ ਅੱਜ ਜਿਹੜਾ ਹੈਗਾ ਉਹ ਵੋਟਿੰਗ ਦਾ ਪ੍ਰੋਸੈਸ ਜਿਹੜਾ ਹੈਗਾ ਉਹ ਕੰਪਲੀਟ ਹੋ ਸਕੇਗਾ। ਜੀ, ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਲਈ ਨਾਸਿਰ ਜੀ। ਮਿਲਦੇ ਹਾਂ ਜੀ ਕੱਲ ਨੂੰ। ਧੰਨਵਾਦ ਤੁਹਾਡਾ।
ਸੋ ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।